ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਬਹੁਤ ਭਲੇਵਾ ਕਿ ਤੁਸੀਂ ਬਹੁਤ ਮਾਣ ਬਖਸ਼ ਰਹੇ ਹੋ ਔਰ ਤੁਹਾਡੇ ਵੱਲੋਂ ਜਿਹੜੀ ਗੱਲ ਆਈ ਹੈ ਕਿ ਜਿਹੜਾ ਹੁਣ ਚੁਣਾਵ ਹੋਣ ਜਾ ਰਿਹਾ ਹੈ ਉਸ ਦੀ ਬਾਬਤ ਜਿਹੜਾ ਹੈ ਤੁਸੀਂ ਕੋਈ ਵੋਟ ਦੇ ਬਾਰੇ ਜਿਹੜਾ ਹੈ ਉਹ ਗੱਲ ਕਰੋ। तो सज्जनों तो मित्रों, ਜਿਹੜਾ ਵੋਟ ਹੈ ਇਹ ਅਸਲ ਦੇ ਵਿੱਚ ਤੁਹਾਡੀ ਮਰਜ਼ੀ ਹੈ। ਇਹ ਅਸਲ ਦੇ ਵਿੱਚ ਤੁਹਾਡੀ ਤਾਕਤ ਹੈ। ਇਹ ਅਸਲ ਦੇ ਵਿੱਚ ਤੁਹਾਡਾ ਐਲਾਨ ਹੈ ਕਿ ਤੁਸੀਂ ਇਸ ਸਮਾਜ ਦੇ ਵਿੱਚ ਕੀ ਚਾਹੁੰਦੇ ਹੋ। ਸੋ ਵੋਟ ਜਿਹੜਾ ਹੈ ਇਹ ਕੋਈ ਇਨਸਾਨ ਨੂੰ ਇਸ ਤਰ੍ਹਾਂ ਰਾਹ ਜਾਂਦੇ ਜਿਹੜਾ ਹੈ ਨਹੀਂ ਮਿਲ ਗਿਆ। ਵੋਟ ਦਾ ਜਿਹੜਾ ਹੱਕ ਹੈ ਇਹ ਇਨਸਾਨਾਂ ਨੇ ਸਦੀਆਂ ਦੇ ਯਤਨਵਾਂ ਤੋਂ ਬਾਅਦ, ਕਰੋੜਾਂ ਅਰਬਾਂ ਖਰਬਾਂ ਕੁਰਬਾਨੀਆਂ ਤੋਂ ਬਾਅਦ ਇਹ ਜਿਹੜਾ ਹੈ ਉਹ ਹਾਸਲ ਕੀਤਾ ਹੈ। ਅਸਲ ਦੇ ਵਿੱਚ ਜਿਹੜਾ ਵੋਟ ਹੈ ਉਹ ਤੁਹਾਡੀ ਮਰਜ਼ੀ ਹੈ ਔਰ ਤੁਹਾਡੀ ਜਿਹੜੀ ਮਰਜ਼ੀ ਹੈ ਉਹ ਹੀ ਤੁਹਾਡੀ ਹੋਂਦ ਹੈ, ਉਹ ਹੀ ਤੁਹਾਡਾ ਵਜੂਦ ਹੈ। ਜਿੱਥੇ ਤੁਹਾਡੀ ਮਰਜ਼ੀ ਨਹੀਂ, ਜਿੱਥੇ ਤੁਹਾਨੂੰ ਸਲਾਹ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਉੱਥੇ ਤੁਹਾਡੀ ਕੋਈ ਹੋਂਦ ਨਹੀਂ, ਉੱਥੇ ਤੁਹਾਡੀ ਜਿਹੜੀ ਹੈ ਨਾ ਕੋਈ ਵਜੂਦ ਜਿਹੜਾ ਹੈ ਉਹ ਨਹੀਂ ਹੈ। ਸੋ ਅਸਲ ਦੇ ਵਿੱਚ ਇੱਕ ਵੇਲਾ ਸੀ ਕਿ ਇਨਸਾਨ ਜਿਹੜਾ ਸੀ ਉਹ ਤਾਕਤ ਦੇ ਜ਼ੋਰ ਤੋਂ ਜਿਹੜਾ ਹੈ ਉਹ ਆਪਣੀ ਗੱਲ ਮਨਵਾਉਂਦਾ ਸੀ। ਜਿਹਦੇ ਹੱਥ ਦੇ ਵਿੱਚ ਤਾਕਤ ਹੁੰਦੀ ਸੀ ਉਹ ਦੂਜੇ ਦੇ ਇਲਾਕੇ 'ਤੇ ਜਿਹੜਾ ਹੈ ਉਹ ਕਬਜ਼ਾ ਕਰਦਾ ਸੀ ਅਤੇ ਜਿਸ ਕੌਮ 'ਤੇ ਜਿਸ ਜ਼ਮੀਨ 'ਤੇ ਕਬਜ਼ਾ ਕੀਤਾ ਜਾਂਦਾ ਸੀ ਉੱਥੇ ਦੇ ਲੋਕਾਂ ਦੀ ਕੋਈ ਮਰਜ਼ੀ ਨਹੀਂ ਸੀ ਹੁੰਦੀ। ਮਰਜ਼ੀ ਜਿਹੜੀ ਹੈ ਉਹ ਤਾਕਤਵਰ ਦੀ ਹੁੰਦੀ ਸੀ ਔਰ ਤਾਕਤਵਰ ਜਿਹੜਾ ਹੈ ਉਸੇ ਨੂੰ ਹੀ ਉਹ ਜਿਹੜਾ ਹੈ ਸਾਰਾ ਕੁਝ ਕਰਾਰ ਦਿੰਦਾ ਸੀ, ਕਾਨੂੰਨ ਵੀ, ਰਸਮੋ ਰਿਵਾਜ ਵੀ। ਲੇਕਿਨ ਜਿਹੜਾ ਇਨਸਾਨ ਹੈ ਇਹ ਬਹਰਹਾਲ ਯਤਨਵਾ ਕਰਦਾ ਹੈ, ਇਹ ਯਤਨਵਾ ਕਰਦਾ ਆਇਆ ਹੈ ਅਤੇ ਹੁਣ ਤਾਰੀਖ ਦੇ ਉਸ ਪੜਾਅ ਦੇ ਉੱਤੇ ਆ ਗਿਆ ਹੈ ਜਿੱਥੇ ਹੁਣ ਜਿਹੜਾ ਫਿਜ਼ੀਕਲ ਤਾਕਤ ਜਿਹੜੀ ਹੈ ਉਹ ਕੰਮ ਨਹੀਂ ਦਿੰਦੀ, ਬਲਕਿ ਜਿਹੜੀ ਮਾਇੰਡ ਦੀ ਤਾਕਤ ਹੈ, ਜਿਹੜੀ ਅਕਲ ਦੀ ਤਾਕਤ ਹੈ ਉਹ ਜਿਹੜੀ ਹੈ ਉਹ ਪ੍ਰਧਾਨ ਬਣ ਗਈ ਹੈ। ਸੋ ਜਿਹੜਾ ਬੰਦਾ ਹੈ ਉਹ ਇਸ ਜੱਗ 'ਤੇ ਉੱਤਮ ਵੀ ਇਸ ਵਾਸਤੇ ਹੈ ਕਿ ਉਸ ਦੇ ਕੋਲ ਜਿਹੜਾ ਹੈ ਉਹ ਅਕਲ ਹੈ। ਸੋ ਲਿਹਾਜ਼ਾ ਹੁਣ ਜਿਹੜੇ ਸਮਾਜ ਜਿਹੜੇ ਬਣਾਏ ਜਾਂਦੇ ਨੇ ਉਹ ਸਮਾਜ ਦੇ ਅੰਦਰ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਜਿਹੜਾ ਹੈ ਉਹ ਬਣਾਏ ਜਾਂਦੇ ਨੇ ਔਰ ਉਹ ਫਿਰ ਇਹ ਸਾਰਿਆਂ ਕੋਲ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਜਾਚੇ ਜਿਹੜਾ ਹੈ ਕਿਹੜਾ ਤਰੀਕਾ ਜਿਹੜਾ ਹੈ ਉਹ ਸਮਾਜ ਨੂੰ ਅੱਗੇ ਲਿਜਾਣ ਵਾਲਾ ਹੈ, ਕਿਹੜਾ ਤਰੀਕਾ ਹੈ ਜਿਹੜਾ ਕਿ ਤਮਾਮ ਇਨਸਾਨਾਂ ਨੂੰ ਜਿਹੜਾ ਹੈ ਉਹ ਬਰਾਬਰਤਾ ਦੇਵੇ, ਬਰਾਬਰੀ ਦੇਵੇ, ਕਿਹੜਾ ਐਸਾ ਸਿਸਟਮ ਜਾਂ ਵਿਹਾਰ ਹੈ ਜਿਹੜਾ ਕਿ ਜਿਹਨੂੰ ਤੁਸੀਂ ਪਸੰਦ ਕਰਦੇ ਹੋ। ਜੇ ਤੁਸੀਂ ਇਨਸਾਨ ਹੋ, ਜੇ ਤੁਸੀਂ ਦੂਜਿਆਂ ਨੂੰ ਵੀ ਆਪਣੇ ਵਰਗਾ ਸਮਝਦੇ ਹੋ ਤਾਂ ਜ਼ਾਹਰ ਹੈ ਕਿ ਫਿਰ ਤੁਸੀਂ ਇੱਕ ਐਸਾ ਨਿਜ਼ਾਮ ਪਸੰਦ ਕਰੋਗੇ ਜਿਹਦੇ ਵਿੱਚ ਕਿਸੇ ਨੂੰ ਜਿਹੜਾ ਹੈ ਮਾੜਾ ਨਾ ਸਮਝਿਆ ਜਾਏ, ਕਿਸੇ ਨੂੰ ਨੀਚ ਨਾ ਸਮਝਿਆ ਜਾਏ, ਕਿਸੇ ਨੂੰ ਹੀਣਾ ਨਾ ਸਮਝਿਆ ਜਾਏ ਔਰ ਰੰਗ ਨਸਲ ਦੀ ਬੁਨਿਆਦ ਦੇ ਉੱਤੇ ਜਿਹੜਾ ਹੈ ਕੋਈ ਜਿਹੜਾ ਹੈ ਤਮੀਜ਼ ਜਿਹੜੀ ਹੈ ਉਹ ਨਾ ਕੀਤੀ ਜਾਵੇ, ਬਲਕਿ ਬਤੌਰ ਇੱਕ ਇਨਸਾਨ ਜਿਹੜਾ ਹੈ ਉਹ ਦੇਖਿਆ ਜਾਵੇ। ਸੋ ਇਹ ਦੁਨੀਆ ਦੇ ਉੱਤੇ ਆਪਣੀ ਇਹ ਸੋਚ ਨੂੰ ਜ਼ਾਹਰ ਕਰਨ ਲਈ ਇਨਸਾਨਾਂ ਨੇ ਆਪਣੇ ਆਪਣੇ ਨਿਜ਼ਾਮ ਜਿਹੜੇ ਨੇ ਉਹ ਮੁਰਤਬ ਕੀਤੇ ਹੋਏ ਨੇ, ਸੋਧੇ ਹੋਏ ਨੇ। ਸੋ ਉਹਨਾਂ ਦੇ ਨਾਮ ਹੀ ਆਪੋ ਆਪਣੇ ਨੇ। ਸੋ ਜੇ ਅੱਜ ਦੇ ਦੌਰ ਦੇ ਵਿੱਚ ਇੱਕ ਸੋਚ ਦਾ ਜਿਹੜਾ ਨਾਂ ਹੈ ਉਸ ਨੂੰ ਅਸੀਂ ਪੋਲੀਟੀਕਲ ਪਾਰਟੀ ਕਹਿੰਦੇ ਹਾਂ। ਪੋਲੀਟੀਕਲ ਪਾਰਟੀ ਦੇ ਕੋਲ ਇੱਕ ਮਨਸ਼ੂਰ ਹੁੰਦਾ ਹੈ ਜਿਹਦੇ ਵਿੱਚ ਉਹ ਇਹ ਇਜ਼ਹਾਰ ਹੁੰਦਾ ਹੈ ਕਿ ਅਸੀਂ ਇਹ ਸਮਾਜ ਨੂੰ ਕਿਸ ਅੱਖ ਦੇ ਨਾਲ ਦੇਖਦੇ ਹਾਂ, ਅਸੀਂ ਇਹ ਸਮਾਜ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਬਾਰੇ ਸਾਡੀ ਜਿਹੜੀ ਨਾ ਕੀ ਸੋਚ, ਕੀ ਵਿਚਾਰ ਹੈ। ਤੋ ਇੱਕ ਸੋਚ ਤੇ ਵਿਚਾਰ ਜਿਹੜੀ ਹੈ ਉਹ ਇਹ ਹੈ ਕਿ ਜਿੰਨੀ ਕੋਈ ਮਿਹਨਤ ਕਰੇਗਾ ਓਨਾ ਕੀ ਉਹ ਜਿਹੜਾ ਨਾ ਫਲ ਜਿਹੜਾ ਹੈ ਉਹ ਪਾਵੇਗਾ। ਦੂਸਰੇ ਪਾਸੇ ਇੱਕ ਸੋਚ ਹੈ ਵੀ ਕਿ ਇੱਕ ਸਮਾਜ ਦੇ ਵਿੱਚ ਰਹਿਣ ਵਾਲੇ ਜਿੰਨੇ ਜੀਅ ਨੇ ਇਹ ਸਟੇਟ ਦਾ ਜਿਹੜਾ ਹੈ ਇਹ ਫਰਜ਼ ਹੈ ਕਿ ਉਹ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਤਾਲੀਮ ਦਾ, ਉਹਨਾਂ ਦੀ ਸਿਹਤ ਦਾ, ਉਹਨਾਂ ਦੀ ਰੋਜ਼ਗਾਰ ਦਾ, ਉਹਨਾਂ ਦੀ ਛੱਤ ਦਾ ਔਰ ਜ਼ਿੰਦਗੀ 'ਚ ਅੱਗੇ ਵਧਣ ਦੇ ਜਿਹੜੇ ਮੌਕੇ ਨੇ ਪੈਦਾ ਕਰਨਾ ਜਿਹੜਾ ਨਾ ਉਹ ਰਿਆਸਤ ਦਾ ਫਰਜ਼ ਹੈ। ਤੋ ਇੱਕ ਪਾਸੇ, ਦੂਸਰੇ ਪਾਸੇ की सोच यह है
कि ये जिहड़ा समाज है और समाज के अंदर जिन्नी पैदावार है ये उस समाज के जीआं कुल जीआं का बराबर का हक है। इस वास्ते ये जिहड़ी है ये मालक जिहड़े ने वो समाज के रहने वाले जिहड़े जी ने वो ये ने। सो वन्नो वन सोचां दे नाल जिहड़ा है पोलीटिकल पार्टियां आवाम दे विच जांदियां ने, उन्हां नूं अपना कायल करदियां ने, अपना जिहड़ा उस मंशूर के उत्ते जिहड़ा राजी करदियां ने। तो ज़ाहिर है तुसीं भी एक फर्द हो, मैं भी एक फर्द हाँ, असीं भी इसे एक समाज का हिस्सा हाँ। तो सानू हुण जिहड़ा है ये देखना पेगा कि साडा समाज जिहड़ा है दुनिया के मुकाबले से कित्थे खड़ा है। क्या असीं हुण जिस वर्तारे दे नाल असीं चल रहे हैं, इस वर्तारे दे नाल असीं दुनिया दे नाल जिहड़ा है वो मोढे दे नाल मोढा ला के चल सकने हैं। क्या असीं जिहड़ा है जिहड़ा तरक्की वाले पासे मूँह कर सकने हैं। क्या असीं जिहड़ा है वो एक ऐसा तासर पैदा कर सकने हैं कि दुनिया सानू समझे कि ये जिहड़े लोग ने ये इंसान दोस्त लोग ने, ये दूसरे नूं जिहड़ा है माड़ा समझण वाले लोग नहीं हैं। सब नूं जिहड़ा है इत्थे एक शहरी की हैसीयत नाल जिहड़ा है वो देखा जाता है। फिलहाल असीं अज जिस स्टेज के उत्ते खड़े हाँ, जगत दे विच सानू बैकवर्ड पसमानदा जिहड़ा है वो आख्या जाता है और अमली तौर पर असी है भी जिहड़ा है ईंदे हाँ। असी बड़े चंगे चंगे नारे लैके भी जिहड़ा है वो मैदान दे विच आउंदे हाँ, लेकिन असी उस दे उत्ते कोई जिहड़ा है वो अमल जिहड़ा है वो नहीं करते। ये सारियां जिहड़ियां चीज़ां ने ये हुण एक वोटर जिहड़ा है, यानी कि जिस कोल उहदी राय पूछी जाएगी उसकी जिम्मेदारी है कि वो इन्हां सारियां चीज़ां नूं जिहड़ा है वो मुख रखे कि जिहड़ा बंदा जिहड़ी पार्टी जिहड़ी है मैदान दे विच उतरी है उसका जिहड़ा मंशूर है वो की है, उस दे मंशूर दे जाचे मेरी जिहड़ी है इस सोसाइटी दे विच हैसीयत की है। आया मेरी हैसीयत जिहड़ी है वो रियाया दी है या शहरी दी है। इत्थे असीं ये वादे करते जाइए कि रियाया जिहड़ी हुंदी है इसदा कोई हक नहीं हुंदा। रियाया असल दे विच बादशाह दी हुंदी है। डेमोक्रेटिक स्टेट की जी अंदर जोड़े लोग ने वो रियाया नहीं होंगे, वो शहरी होंगे। तो शहरी होने का मतलब है भी कि स्टेट की नज़र दे विच मेरी जी हैसीयत है वो एक आम चीज़ ही है। उहदे विच मजहब नस्ल या जुबान की बुनियाद उत्ते मेरे नाल कोई डिस्क्रिमिनेशन जी है वो नहीं की जाएगी। तो जी मौजूदा जी रियासत है वो एक फलाही रियासत के तौर पर जी है वो दुनिया के वो रियासत चंगी गणी जाती है जी फलाही रियासत होंगी है, जी अपने समाज के जीआं की, रोज़गार की, तालीम की, सेहत की और इस तरह अमन की जड़ा है वो प्रबंध करने की जी है वो जिम्मेदार होंगी है। 47 तो लैके हुण तक के जोड़े तजर्बात ने उहदे विच सिर्फ इन्ना कि असी कर सके हाँ कि आइन दे विच जिहड़ा है असी ये दर्ज करवाउण च कामयाब होए हाँ कि तालीम, सेहत, रोज़गार, छत ये जिहड़ी है ये रियासत जिहड़ी है वो इसकी जिम्मेदार है। लेकिन अमलन जिहड़ा है वो इस मामले च असी बिल्कुल सिफर हाँ, बल्कि असी रियासत की नज़र दे विच बराबर दे जिहड़ा है वो शहरी भी नहीं है। अज भी इत्थे जिहड़ी अकलीतां ने वो अपने आप नूं गैर महफूज जिहड़ा है वो तसव्वुर करदियां ने। ईवन के जिहड़े मुसलमानां दे आपसी फिरके ने वो भी एक दूजे कोलों अपने आप नूं जिहड़ा है वो गैर महफूज जिहड़ा है वो समझदे ने। हालात यानी कि इस हद तक जिहड़ा ना वो बिगड़े हुए ने। मुआशी तौर पर असी एक करजई मुल्क हाँ, करजे तो बगैर जिहड़ा है वो असी साह नहीं लै सकदे। अपने पैरों से खड़ा होने की साडे विच अजे तक जिहड़ी चाहत है वो ही नहीं उभर सकी। दूसरा है कि जिस वोट की असी गल कर रहे हैं उस वोट का तकद्दस कोई नहीं है, उस वोट नूं जिहड़ा है मन्निया नहीं जा रहा। उसकी जिहड़ी राय है उस राय दे उत्ते जिहड़ा है वो पार्लीमेंट के मैंबरां दा जिहड़ा फैसला है वो नहीं हुंदा। जे वो हो भी जाए तो रियासत के जिहड़े पावरफुल अदारे ने वो पार्लीमेंट नूं जिहड़ा है वो बिल्कुल कुछ जिहड़ा है नहीं समझते। यह गल जिहड़ी है असी कर रहे हैं हुण तक की जिहड़ी वापरी तारीख है
ਪਾਕਿਸਤਾਨ ਦੀ, ਉਸ ਦੇ ਹਵਾਲੇ ਦੇ ਨਾਲ। ਵਰਨਾ ਤੇ ਜਿਹੜੇ ਇਦਾਰੇ ਨੇ ਡੈਮੋਕ੍ਰੈਟਿਕ ਜਿਹੜੀ ਸੈਕੂਲਰ ਡੈਮੋਕ੍ਰੈਟਿਕ ਜਿਹੜੀ ਸਟੇਟ ਹੁੰਦੀ ਆ, ਉਸ ਦੇ ਵਿੱਚ ਹਰ ਇਦਾਰਾ ਜਿਹੜਾ ਹੈ ਉਸ ਦਾ ਆਗਿਆਕਾਰ ਹੁੰਦਾ, ਉਸ ਦੇ ਮਾਤਹਿਤ ਹੁੰਦਾ ਹੈ। ਲੇਕਿਨ ਇੱਥੇ ਜਿਹੜਾ ਮਾਮਲਾ ਹੈ ਉਹ ਉਲਟ ਹੈ। ਇੱਥੇ ਪਾਰਲੀਮੈਂਟ ਜਿਹੜੀ ਹੈ ਉਹ ਜਿਹੜਾ ਹੈ ਮੁਸੱਲਾ ਜਿਹੜੇ ਇਦਾਰੇ ਨੇ ਉਹਨਾਂ ਦੀ ਜਿਹੜੀ ਮਰਜ਼ੀ ਦੇ ਉੱਤੇ ਜਿਹੜਾ ਹੈ ਉਹ ਹੁੰਦੀ ਹੈ। ਉਹ ਜਦੋਂ ਚਾਹਣ ਇਸ ਨੂੰ ਜਿਹੜਾ ਹੈ ਕਿਕ ਆਊਟ ਜਿਹੜਾ ਹੈ ਉਹ ਕਰ ਦਿੰਦੇ ਨੇ। ਅਤੇ ਅਸੀਂ ਇਸ ਜਿਹੜੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਇਸ ਨੂੰ ਜਾਰੀ ਰੱਖਾਂਗੇ। ਇਸ ਨੂੰ ਜਿਹੜਾ ਵੇਰਵੇ ਦੇ ਨਾਲ ਜਿਹੜਾ ਹੈ ਅਸੀਂ ਬਿਆਨ ਕਰਾਂਗੇ, ਕਿਉਂਕਿ ਅੱਜ ਕੱਲ੍ਹ ਸਾਡਾ ਜਿਹੜਾ ਨਾ ਚੁਣਾਵ ਦਾ ਜਿਹੜਾ ਮਾਮਲਾ ਹੈ ਉਹ ਭਖਦਾ ਪਿਆ ਹੈ, ਔਰ ਦਿਨ ਬ ਦਿਨ ਇਸ ਦੇ ਪਹਾੜ ਦੇ ਵਿੱਚ ਜਿਹੜਾ ਹੈ ਉਹ ਗਰਮੀ ਆਉਣੀ ਹੈ। ਤਾਂ ਇਸ ਦੇ ਵਿੱਚ ਜਿਹੜਾ ਨਾ ਸਾਡੇ ਸਾਹਮਣੇ ਇਹ ਸਵਾਲ ਹੈ ਕਿ ਇਸ ਦੇ ਵਿੱਚ ਸਾਡਾ ਕੀ ਕਿਰਦਾਰ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਬਹਿਸ ਦੇ ਵਿੱਚ ਆਪਣੇ ਜਿਹੜੇ ਕਮੈਂਟਸ ਨੇ ਉਹ ਜ਼ਰੂਰ ਦਿਓਗੇ, ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਔਰ ਇਹ ਜਿਹੜਾ ਘੰਟੀ ਦਾ ਬਟਨ ਹੈ ਉਹ ਵੀ ਤੁਸੀਂ ਜ਼ਰੂਰ ਦਬਾਓਗੇ। ਅਤੇ ਕੁਲ ਦਾ ਭਲਾ ਅਤੇ ਕੁਲ ਦੀ ਖੈਰ।